ਜਾਂ ਅਸੀਂ ਗੋਲੀਆਂ ਹੀ ਖਾਣੀਆਂ ਜਾਂ ਸਾਨੂੰ ਜੈਕਟਾਂ ਦੇਤੀਆਂ ਤੁਸੀਂ ਆਪਣੀ ਜਾਨ ਬਚਾਉਣ ਲਈ। ਚਲੋ ਸੇਫਟੀ ਤਾਂ ਅਸੀਂ ਰੱਖਣੀ ਹੈ, ਕਿਉਂਕਿ ਪੰਜਾਬ ਦਾ ਮਾਹੌਲ ਜਿਹੜਾ ਖਰਾਬ ਕਰ ਰਿਹਾ ਇੱਕੋ ਹੀ ਸ਼ਖਸ ਸ਼ਰੇਆਮ ਬੱਬਰ ਸ਼ੇਰ ਸਾਡਾ ਜਿਹੜਾ ਸਾਡਾ ਭਰਾ ਚਲੇ ਜਾਂਦਾ ਨਹੀਂ। ਹਜੇ ਤੱਕ ਸੀਐਮ ਸਾਹਿਬ ਦਾ ਬਿਆਨ ਨਹੀਂ ਆਇਆ। ਕਿਉਂ? ਸੇਫਟੀ ਆਪਾਂ ਤਾਂ ਕਰੀਏ ਉਹਨਾਂ ਕੋਲ 15-20 ਉਸ ਤੋਂ ਬਾਅਦ ਏਸੀਪੀ ਉਹ ਡਿਪਟੀ ਆਪ ਹੀ ਭਜਦਾ ਫਿਰ ਆਪਣੀ ਜਾਨ ਬਚਾਉਣ ਨੂੰ। ਸਾਡੀ ਸੇਫਟੀ ਕਿੰਨੇ ਕੀ ਕਰਾਣੀ ਹੈ? ਮੈਂ ਅਮਿਤ ਅਰੋੜਾ ਸ਼ਿਵ ਸੈਨਾ ਪੰਜਾਬ ਤੋਂ। ਮੈਂ ਇੱਕ ਹੀ ਚੀਜ਼ ਦੀ ਚਰਚਾ ਕਰਨ ਆਇਆ ਸੀ ਸਰ। ਮੈਂ ਇੱਕ ਬੇਨਤੀ ਕਰਦਾ ਸੀ ਕਿ ਸਰ ਜਿਹੜੀ ਸੁਰੱਖਿਆ ਦਿੱਤੀ ਹੈ, ਕਿਆ ਇਹ ਸੁਰੱਖਿਆ ਗੋਲੀ ਚਲਾ ਸਕਦੀ ਹੈ? ਕਿਆ ਇਹ ਸੁਰੱਖਿਆ ਸਾਡੀ ਹਿਫਾਜ਼ਤ ਕਰ ਸਕਦੀ ਹੈ? ਕਿਆ ਇਹਨਾਂ ਨੂੰ ਸੀਐਮ ਮਾਨ ਤੋਂ ਪੁੱਛਣਾ ਪੈਣਾ ਜਾਂ ਸਰਕਾਰ ਤੋਂ ਪੁੱਛਣਾ ਪੈਣਾ ਵੈ ਕਿ ਇਹਨਾਂ ਦੀ ਹਿਫਾਜ਼ਤ ਕੀਤੀ ਜਾਵੇ ਜਾਂ ਨਾ ਕੀਤੀ ਜਾਵੇ? ਇਹ ਚੀਜ਼ ਬਾਰੇ ਮੈਂ ਗੱਲ ਕਰਨ ਪੁੱਛਣ ਆਇਆ ਸੀਗਾ ਕਿ ਸਾਨੂੰ ਤੁਸੀਂ ਜੈਕਟਾਂ ਭੇਜਤੀਆਂ, ਬੁਲਟ ਪ੍ਰੂਫ, ਆਪਣਾ ਬਚਾਅ ਰੱਖੋ। ਚਲੋ ਤੁਹਾਡਾ ਬਹੁਤ ਬਹੁਤ ਧੰਨਵਾਦ ਕਿ ਤੁਸੀਂ ਸਾਨੂੰ ਸਾਡੀ ਸੇਫਟੀ ਲਈ ਇੱਕ ਚੀਜ਼ ਸੋਚੀ ਹੈ। ਪਰ ਕਿਉਂ? ਕਿ ਮੈਂ ਇਹ ਕਹਿਣਾ ਕਿ ਸਾਡਾ ਇੱਕ ਬੱਬਰ ਸ਼ੇਰ ਭਰਾ ਚਲੇ ਜਾਂਦਾ ਹੈ, ਇੰਟੈਲੀਜੈਂਸ ਇਨਪੁੱਟ ਵੀ ਹੁੰਦੀ ਹੈ, ਹਰ ਚੀਜ਼ ਹੁੰਦੀ ਹੈ। ਏਸੀਪੀ ਉੱਥੋਂ ਆਪਣੀ ਜਾਨ ਬਚਾਉਂਦਾ ਭਜਦਾ ਨਜ਼ਰ ਆਉਂਦਾ ਹੈ। ਉਸ ਤੋਂ ਬਾਅਦ 20 ਬੰਦੇ ਹੋਣ, ਮਤਲਬ ਆਪਾਂ ਕਿੱਥੇ ਕੀ ਕਵਾਂਗੇ ਉਸ ਚੀਜ਼ ਨੂੰ? ਮਤਲਬ ਆਪਾਂ ਇਹੀ ਚੀਜ਼ ਗਿਣਾਂਗੇ ਕਿ ਪੰਜਾਬ 'ਚ ਹਿੰਦੂ ਸੇਫ ਨਹੀਂ ਹੈ। ਮਤਲਬ ਸੁਰੱਖਿਅਤ ਨਹੀਂ ਸਮਝਦੇ ਜੈਕਟ ਮਿਲਣ ਦੇ ਬਾਵਜੂਦ? ਬਿਲਕੁਲ ਜੀ, ਮੈਂ ਕਾਹਦੀ ਸੁਰੱਖਿਆ ਸਮਝਣੀ ਹੈ ਜੀ। ਮਤਲਬ ਮੈਂ ਕਾਹਦੀ ਸੁਰੱਖਿਆ ਸਮਝਣੀ ਹੈ? ਇੱਕ ਫਾਰਮੈਲਿਟੀਆਂ ਪੂਰੀਆਂ ਹੁੰਦੀਆਂ, ਫਿਰ 2-4 ਦਿਨ ਬਾਅਦ ਕੌਣ ਜਾਣੇ ਕੌਣ ਨਾ ਜਾਣੇ, ਇਹੀ ਕੰਮ ਹੈ ਜੀ। ਕੌਣ ਜਾਣੇ ਕੌਣ ਨਾ ਜਾਣੇ। ਹਮੇਸ਼ਾ ਹਿੰਦੂ ਸਮਾਜ, ਹਿੰਦੂ ਲੀਡਰ ਟਾਰਗੇਟ ਕੀਤੇ ਗਏ ਆ, ਹੋਰ ਕੋਈ ਨਹੀਂ। ਸਿਰਫ ਹਿੰਦੂ ਸਮਾਜ ਹੀ ਹਿੰਦੂ ਲੀਡਰ ਟਾਰਗੇਟ ਕਿਉਂ ਹੁੰਦੇ ਆ? ਬੋਲਦਾ ਜ਼ਰੂਰ ਮੈਂ ਕੋੜਾ ਲੱਗਦਾ ਵਾਂ ਕਿ ਇਹ ਗਲਤ ਬੋਲਦਾ ਜਾਂ ਇੱਕ ਚੀਜ਼ ਗਲਤ ਦੀ, ਪਰ ਮੈਂ ਗਲਤ ਨਹੀਂ ਬੋਲਦਾ। ਮੈਂ ਸਮਾਜ ਬਾਰੇ ਗੱਲ ਕਰ ਰਿਹਾ ਕਿ ਸਾਡਾ ਸਮਾਜ ਅੱਜ ਪੰਜਾਬ 'ਚ ਹਿੰਦੂ ਸਮਾਜ ਰਹਿਣ ਯੋਗ ਹੈ ਕਿ ਨਹੀਂ ਹੈ, ਕਿ ਅਸੀਂ ਲੋਕ ਪੰਜਾਬ ਦੇ ਵਿੱਚ ਰਹਿ ਸਕਦੇ ਹਾਂ ਜਾਂ ਨਹੀਂ ਰਹਿ ਸਕਦੇ। ਮੈਨੂੰ ਇਹ ਦੱਸਿਆ ਜਾਵੇ ਕਿ ਪੰਜਾਬ ਦੇ ਵਿੱਚ ਅਸੀਂ ਹਿੰਦੂ ਸੁਰੱਖਿਅਤ ਹਾਂ ਕਿ ਨਹੀਂ ਹਾਂ। ਕਿਆ ਸਾਨੂੰ ਹਮੇਸ਼ਾ ਸਾਡੇ ਬੰਦੇ ਹੀ ਮਾਰੇ ਜਾਣਗੇ, ਲੋਲੀਪੋਪ ਮਿਲਣਗੇ, ਪਰ ਅਸੀਂ ਲੋਲੀਪੋਪ ਨਹੀਂ ਲੈਣੇ। ਇੱਟ ਦਾ ਜਵਾਬ ਪੱਥਰ ਨਾ ਦੇਣ ਵਾਲੇ ਬੰਦੇ ਹਾਂ ਅਸੀਂ। ਅੰਮ੍ਰਿਤਪਾਲ ਦਾ ਬਿਆਨ ਸੀਗਾ ਕਿ ਪੰਜਾਬੀ ਹਿੰਦੂ ਸਾਡੇ ਭਰਾ ਨੇ ਤੇ ਅਸੀਂ ਉਹਨਾਂ ਨੂੰ ਤਾਂ ਕੁਝ ਕਹਿ ਹੀ ਨਹੀਂ ਰਹੇ। ਕਾਹਦੇ ਜੀ ਪੰਜਾਬੀ ਹਿੰਦੂ? ਤੁਸੀਂ ਪੱਤਰਕਾਰ ਸਾਹਿਬ ਕਾਹਦੇ ਕਹਿੰਦੇ ਪਏ ਹੋ ਜਦ ਤੁਸੀਂ ਹਿੰਦੂਆਂ ਦਾ ਗੁਣਗਾਨ ਹੀ ਨਹੀਂ ਕਰਨਾ ਆਪਣੇ 'ਚ? ਠੀਕ ਹੈ ਜੀ, ਸੂਰੀ ਸਾਹਿਬ ਮਰਦੇ ਨੇ ਤੇ ਕਿੱਦਾਂ ਬਿਆਨ ਦਿੰਦਾ ਉਹ ਕਿ ਬਹੁਤ ਵਧੀਆ? ਮਤਲਬ ਜੇ ਇਹਦੇ ਘਰ 'ਚੋਂ ਜੀ ਜਾਂਦਾ, ਇਹ ਜਾਂਦਾ ਤੇ ਪਤਾ ਲੱਗਦਾ, ਫਿਰ ਪਤਾ ਲੱਗਦਾ। ਜਦੋਂ ਉਸ ਮਾਂ ਪਿਓ ਨੂੰ ਪੁੱਛੋ, ਉਹ ਬੱਚਿਆਂ ਨੂੰ ਪੁੱਛੋ ਜਿਨ੍ਹਾਂ ਦੇ ਗਈ ਹੈ, ਜਿਨ੍ਹਾਂ ਦੀ ਜਾਨ। ਪਰ ਮੈਂ ਕਹਿੰਦਾ ਕਿ ਸਾਡਾ ਪੰਜਾਬ ਹੁਣ ਸੇਫ ਨਹੀਂ ਰਿਹਾ। ਸੁੱਤੀ ਸਰਕਾਰ ਨੂੰ, ਚਾਹੇ ਉਹ ਮੋਦੀ ਸਾਹਿਬ ਨੇ ਬਿਆਸ ਹੋ ਕੇ ਚਲੇ ਗਏ ਜਾਂ ਮੋਦੀ ਸਾਹਿਬ ਤੁਸੀਂ ਤਮਾਸ਼ਾ ਦੇਖਣ ਆਏ ਸੀ। ਇਸ ਚੀਜ਼ ਤੋਂ ਹੀ ਬੜੀ ਚਰਚਾ ਕੀਤੀ ਜਾਊਗੀ ਕਿ ਤੁਸੀਂ ਪੰਜਾਬ ਨੂੰ ਉਹ ਕੰਮ ਨਾ ਕਰਾਓ ਕਿ ਸਾਡਾ ਪੰਜਾਬ ਹੱਸਦਾ ਵੱਸਦਾ ਪੰਜਾਬ ਹੈ। ਇਹਦੇ ਤੇ ਨੱਥ ਪਾਈ ਜਾਵੇ ਅੰਮ੍ਰਿਤਪਾਲ ਤੇ, ਕਿਉਂਕਿ ਇਹ ਸਿਰਫ ਸੈਂਟਰ ਸਰਕਾਰ ਹੀ ਕਰ ਸਕਦੀ ਹੈ। ਪੰਜਾਬ ਸਰਕਾਰ ਦੇ ਸ਼ਾਂਤ ਬੈਠੀ ਚੁੱਪ ਕਰਕੇ। ਜੇ ਪੰਜਾਬ ਸਰਕਾਰ ਨੂੰ ਚਿੰਤਾ ਹੁੰਦੀ ਤੇ ਇਸ ਟਾਈਮ ਇਹ ਪੰਜਾਬ 'ਚ ਇੱਦਾਂ ਦੇ ਵਰਡ ਨਾ ਬੋਲਦਾ, ਇੱਦਾਂ ਦੀ ਗੱਲਾਂ ਨਾ ਕਰਦਾ। ਅੰਮ੍ਰਿਤਪਾਲ ਕਹਿ ਰਿਹਾ ਕਿ ਜੇ ਮੇਰਾ ਜਾਂਚ 'ਚ ਨਾਮ ਆਉਂਦਾ ਪਰਚਾ ਭਲੇ ਦੇ ਦਿਓ, ਪਰ ਝੂਠੇ ਪਰਚੇ ਨਹੀਂ ਕਰਨੇ। ਮੈਂ ਕੀ ਕਹਿ ਰਿਹਾ ਜੀ, ਅੰਮ੍ਰਿਤਪਾਲ ਨਾਮ ਜਾਂਚ ਦਾ ਵਿਸ਼ਾ ਹੈ। SIT ਬੈਠੀ ਹੈ, ਚਲੋ ਜ਼ਰੂਰ ਹੋਊਗਾ। ਇਹ ਤੁਹਾਨੂੰ ਮੈਂ ਬੜੀ ਜਲਦੀ ਦਿਖਾਊਂਗਾ। ਤੁਸੀਂ ਮੀਡੀਆ ਦੇ ਮਾਧਿਅਮ ਰਾਹੀਂ ਕੋਈ ਸੁਝਾਅ ਦੇਣਾ ਚਾਹੋਗੇ ਪ੍ਰਸ਼ਾਸਨ ਨੂੰ? ਸੁਝਾਅ ਆਪਾਂ ਕੀ ਦੇਣਾ ਜੀ? ਸਾਰਿਆਂ ਨਾਲੋਂ ਪਹਿਲਾਂ ਹਿੰਦੂਆਂ ਦੀ ਸੇਫਟੀ ਪੰਜਾਬ ਦੇ ਵਿੱਚ ਉਹ ਬਿਲਕੁਲ ਨਹੀਂ ਹੈਗੀ। ਪੰਜਾਬ 'ਚ ਹਿੰਦੂ ਸੇਫ ਨਹੀਂ ਹੈਗਾ। ਕਿਉਂ ਨਹੀਂ ਹੈਗਾ? ਇਹ ਤੁਸੀਂ ਮਾਨਯੋਗ DGP ਸਾਹਿਬ ਨੂੰ, ਸਰਕਾਰ ਨੂੰ ਪੁੱਛੋ। ਜਦੋਂ ਮਾਨ ਸਾਹਿਬ ਆਉਣ ਉਹਨਾਂ ਨੂੰ ਇੱਕ ਸਵਾਲ ਜ਼ਰੂਰ ਕਰਨਾ ਕਿ ਆ ਪੰਜਾਬ 'ਚ ਹਿੰਦੂ ਸੇਫ ਹੈ? 60% ਵੋਟਾਂ ਹੈ, ਦਰਿਆ ਬਹਿ ਕੇ ਸਾਨੂੰ ਹੱਕ ਲੈਣੇ ਪੈਂਦੇ ਆ। ਅੰਮ੍ਰਿਤਸਰ ਨਹੀਂ ਜਾਣ ਦਿੱਤਾ, ਕਿਉਂ ਨਹੀਂ ਜਾਣ ਦਿੱਤਾ? ਕਿ ਅਸੀਂ ਆਪਣੇ ਭਰਾਵਾਂ 'ਤੇ ਪਹੁੰਚ ਨਹੀਂ ਸਕਦੇ? ਸਾਡੇ ਭਰਾ ਦੀ ਉੱਥੇ ਹੱਤਿਆ ਕੀਤੀ ਗਈ ਹੈ, ਕਿਆ ਸਾਡਾ ਫੌਜ ਪਹੁੰਚਣਾ ਫਰਜ਼ ਨਹੀਂ ਹੈ? ਮਤਲਬ ਹਿੰਦੂ ਜਾਵੇ ਤੇ ਖਤਰਾ, ਕਿਆ ਹਿੰਦੂ ਆਪਣੀ ਆਵਾਜ਼ ਨਹੀਂ ਚੱਕ ਸਕਦਾ? ਇਹ ਚੀਜ਼ਾਂ ਵੀ ਪੁੱਛੀਆਂ ਜਾਣਗੀਆਂ, ਚੁੱਪ ਨਹੀਂ ਰਿਹਾ ਜਾਊਗਾ। ਕਿਤੇ ਨਾ ਕਿਤੇ ਤੁਸੀਂ ਪ੍ਰਸ਼ਾਸਨ ਤੋਂ ਔਰ ਬਾਕੀ ਸਰਕਾਰਾਂ ਤੋਂ ਅਸੰਤੁਸ਼ਟ ਲੱਗਦੇ ਹੋ? ਬਿਲਕੁਲ ਜੀ, ਬਿਲਕੁਲ। ਮੈਂ ਬਿਲਕੁਲ ਅਸੰਤੁਸ਼ਟ ਹਾਂ। ਚਾਹੇ ਸੈਂਟਰ ਗੌਰਮੈਂਟ ਹੈ, ਮੋਦੀ ਸਾਹਿਬ ਬਿਆਸ ਹੋ ਕੇ ਜਾਂਦੇ ਨੇ, ਠੀਕ ਹੈ। ਉਸ ਦਿਨ ਮੋਦੀ ਸਾਹਿਬ ਵੀ ਕਹਿ ਸਕਦੇ ਸੀ ਕਿ ਹਿੰਦੂ ਮਰਿਆ, ਉਸੇ ਦਿਨ ਸੀਗਾ, ਕਿਉਂ ਨਹੀਂ ਬੋਲੇ? ਵੋਟਾਂ ਲੈਣ ਨੂੰ ਹਿੰਦੂ ਦੀ ਪੰਜਾਬ 'ਚ ਤੇ ਗੁਣਗਾਨ ਕਿਹਦਾ? ਸਾਡਾ ਨਹੀਂ। ਸਾਡਾ ਹਿੰਦੂਆਂ ਦਾ ਗੁਣਗਾਨ ਨਹੀਂ ਕਰਨਾ, ਸਾਡੀਆਂ ਸਿਰਫ ਵੋਟਾਂ ਲੈਣੀਆਂ ਇਹਨਾਂ ਨੇ। ਜੋ ਇਹ ਸੁਦੀਪ ਸੂਰੀ ਦਾ ਅਸੈਸੀਨੇਸ਼ਨ ਹੋਇਆ, ਉਸ ਨੂੰ ਕਿਸ ਨਜ਼ਰੀਏ ਨਾਲ ਤੁਸੀਂ ਦੇਖਦੇ? ਤੁਸੀਂ ਆਪ ਹੀ ਸਮਝ ਲਓ, ਦੇਖ ਲਓ ਜੀ। ਮੈਂ ਕਹਿੰਦਾ ਕਿ ਸਾਰਿਆਂ ਨਾਲੋਂ ਵੱਡੀ ਗੱਲ ਹੈ ਸ਼ਰੇਆਮ ਗੁੰਡਾ ਰਾਜ। ਗੈਂਗਸਟਰ ਕਿੱਦਾਂ ਬਾਹਰੋਂ ਬੈਠੇ ਧਮਕੀਆਂ ਦੇ ਰਹੇ ਨੇ, ਗੈਂਗਸਟਰ ਕਿ ਬਾਹਰੋਂ ਬੈਠੇ ਕਹਿ ਰਹੇ ਨੇ ਕਿ ਹਿੰਦੂ ਪੰਜਾਬ 'ਚ ਰਹਿਣ ਨਹੀਂ ਦੇਣਾ। ਇਹਨਾਂ ਦੀ ਇਹ ਵਰਡਿੰਗ ਹੈ ਕਿ ਪੰਜਾਬ ਦੇ ਵਿੱਚ
ਹਿੰਦੂ ਰਹਿਣ ਨਹੀਂ ਦੇਣਾ, ਪਰ ਹਿੰਦੂ ਕਹਿੰਦਾ ਹੈ ਕਿ ਤੁਸੀਂ ਦਿਮਾਗ ਦੇ ਵਿੱਚੋਂ ਕੱਢ ਦਿਓ, ਇਤਿਹਾਸ ਬਦਲਤੇ ਹਿੰਦੂਆਂ ਨੇ। ਅੰਮ੍ਰਿਤਪਾਲ ਦਾ ਕਹਿਣਾ ਹੈ ਕਿ ਜਿਹੜੇ ਅਸੀਂ ਗੰਗਾ ਪਾਰ ਜਾਂ ਜਿਹੜੀ ਸੈਂਟਰ ਆ ਉਹਨਾਂ ਨੂੰ ਨਹੀਂ ਝੇਲਣਾ, ਜਿਹੜੇ ਪੰਜਾਬੀ ਹਿੰਦੂ ਆ ਉਹਨਾਂ ਨਾਲ ਸਾਡਾ ਵੈਰ ਨਹੀਂ ਹੈਗਾ। ਮੈਂ ਕੀ ਕਹਿ ਰਿਹਾ ਜੀ, ਤੁਸੀਂ ਪੰਜਾਬੀ ਹਿੰਦੂ ਜਗ੍ਹਾ ਲਗਾ ਲਓ, ਸਾਰੇ ਆਪਾਂ ਭਰਾ ਹਿੰਦੂ ਹੀ ਆ, ਕੋਈ ਇਹੋ ਜੀ ਗੱਲ ਨਹੀਂ ਹੈ। ਚਾਹੇ ਹਰਿਆਣਾ ਬੈਠੇ ਚਾਹੇ ਦਿੱਲੀ ਬੈਠੇ, ਆਪਾਂ ਹਿੰਦੂ ਆ। ਆਪਾਂ ਹਿੰਦੂ 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 ਜਗਾਈਏ, ਆਪਾਂ ਹਿੰਦੂਆਂ ਦਾ ਗੁਣਗਾਨ ਕਰੀਏ। ਇਹ ਨਹੀਂ ਹੈ ਪੰਜਾਬੀ ਹਿੰਦੂ ਜਾਂ ਬਾਹਰ ਹੈ, ਸਭ ਆਪਣੇ ਭਰਾ ਵਾ ਹਿੰਦੂ। ਇਹ ਸਰਕਾਰਾਂ ਨੇ ਵੋਟਾਂ ਲੈਣ ਦਾ ਇੱਕ ਚਸਕਾ ਬਣਾਇਆ ਹੈ, ਪੰਜਾਬੀ ਹਿੰਦੂ ਪੰਜਾਬੀ ਹਿੰਦੂ ਪੰਜਾਬੀ ਹਿੰਦੂ। ਵੋਟਾਂ ਲੈਣ ਨੂੰ ਪੰਜਾਬ ਦੀ ਕਾਦੀ, ਹੁਣ ਮਾਨ ਸਾਹਿਬ ਦਾ ਇੱਕ ਵਾਰੀ ਬਿਆਨ ਆਇਆ ਜਾਂ ਕਿਸੇ ਵੀ MLA ਸਾਹਿਬਾਨ ਕਿਸੇ ਦਾ ਬਿਆਨ ਆਇਆ? ਕਿਸੇ ਦਾ ਬਿਆਨ ਨਹੀਂ ਆਇਆ। ਕਿਉਂ ਨਹੀਂ ਆਇਆ? ਹਿੰਦੂ ਹੈ ਨਾ, ਇਸ ਲਈ।